ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਫਾਸ਼ੀਵਾਦੀ ਗਲੀਜ਼ ਚਿਹਰਾ ਦੁਨੀਆ ਦੇ ਹਰ ਪਲੇਟਫਾਰਮ ਤੋਂ ਨੰਗਾ ਹੋ ਰਿਹਾ ਹੈ। ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਦੇ ਜਨੇਵਾ ਵਿੱਚ ਚੱਲ ਰਹੇ 61ਵੇਂ ਸੈਸ਼ਨ ਵਿੱਚ ਹਿਊਮਨ ਰਾਈਟਸ ਦੀ UN ਵਿੱਚ ਸਪੈਸ਼ਲ ਰਿਪੋਰਟਰ ਨੇ ਫਲਸਤੀਨ ਵਿੱਚ ਹਿਊਮਨ ਰਾਈਟਸ ਦੇ ਹੋ ਰਹੇ ਘਾਣ ਸੰਬੰਧੀ ਆਪਣੀ ਰਿਪੋਰਟ ਪੇਸ਼ ਕੀਤੀ ਹੈ ਔਰ ਇਸ ਰਿਪੋਰਟ ਵਿੱਚ ਭਾਰਤ ਨੂੰ ਰਗੜਾ ਦਿੰਦਿਆਂ ਕਿਹਾ ਗਿਆ ਹੈ ਕਿ ਭਾਰਤ ਤੇ ਇਜ਼ਰਾਈਲ ਮਿਲ ਕੇ ਇੰਟਰਨੈਸ਼ਨਲ ਸਿਸਟਮ ਨੂੰ ਤਬਾਹ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹ ਠੀਕ ਹੈ ਵੀ ਜ਼ੋਰਾਵਰਾਂ ਦਾ 100 ਹੁੰਦਾ ਔਰ ਇਜ਼ਰਾਈਲ ਨੇ ਨੇਤਨਯਾਹੂ ਵਾਰ ਕ੍ਰਿਮੀਨਲ ਨੇ ਬੜੀ ਚਲਾਕੀ ਦੇ ਨਾਲ ਅਮਰੀਕਾ ਨੂੰ ਵੀ ਫਸਾ ਲਿਆ, ਈਰਾਨ ਦੇ ਖਿਲਾਫ ਇਸ ਜੰਗ ਦੇ ਵਿੱਚ ਝੋਕ ਦਿੱਤਾ ਜੀ। ਪਰ ਆਫਰੀਨ ਹੈ ਉਹਨਾਂ ਲੋਕਾਂ ਨੂੰ, ਇੰਡੀਵਿਜੂਅਲਸ ਨੂੰ, ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਹਿਊਮਨ ਰਾਈਟ ਕੌਂਸਲ ਹੋਏ ਜਾਂ ਈਵਨ ਜਿਹੜੀ ਯੂਰਪੀਅਨ ਯੂਨੀਅਨ ਦੇ ਵੀ ਮੁਲਕ ਖਾਸ ਤੌਰ 'ਤੇ ਸਪੇਨ ਵਰਗੇ ਜਿਨ੍ਹਾਂ ਨੇ ਇਸ ਸਾਰੇ ਨੂੰ ਸਮਝਿਆ ਕਿ ਭਾਈ ਇਹ ਇਟਲੀ ਨੇ ਵੀ ਜਿਹੜਾ ਆਪਣਾ ਡਿਫੈਂਸ ਪੈਕਟ ਇਜ਼ਰਾਈਲ ਦੇ ਨਾਲ ਉਸ ਨੂੰ ਸਸਪੈਂਡ ਕੀਤਾ ਕਿ ਵੀ ਇਹ ਨੇਤਨਯਾਹੂ ਵਰਸਟ ਕਿਸਮ ਦਾ ਵਾਰ ਕ੍ਰਿਮੀਨਲ ਹੈ ਔਰ ਇਹ ਜਿਹੜਾ ਹਿਊਮਨ ਲਾਈਫ ਦਾ ਵੱਡਾ ਦੁਸ਼ਮਣ ਹੈ ਔਰ ਉਸ ਤੋਂ ਜਿਹੜਾ ਉਹ ਕਿਨਾਰਾ ਕਰਨਾ ਹੀ ਜਿਹੜਾ ਜ਼ਰੂਰੀ ਹੈ। ਔਰ ਇਹ ਸ਼ਾਇਦ ਇਸ ਲਈ ਵੀ ਹੈ ਕਿ ਯੂਰਪ ਦੇ ਵਿੱਚ ਵੀ ਔਰ ਅਮਰੀਕਾ ਦੇ ਵਿੱਚ ਵੀ ਜਿਹੜਾ ਪਬਲਿਕ ਪ੍ਰੈਸ਼ਰ ਹੁਣ ਬਿਲਟ ਹੋ ਰਿਹਾ ਕਿ ਵੀ ਇਨਫ ਇਜ਼ ਇਨਫ। ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹੀ ਟਰਮ ਇਸਤੇਮਾਲ ਕੀਤੀ ਜਦੋਂ ਉਹਨਾਂ ਨੇ ਲੈਬਨਾਨ 'ਚ ਸੀਜ਼ ਫਾਇਰ ਲਈ ਉਹਨੂੰ ਕਿਹਾ ਨੇਤਨਯਾਹੂ ਨੂੰ, ਉਹਨਾਂ ਨੂੰ ਪ੍ਰੋਹਿਬਿਟਡ ਕਿ ਬੰਬਿੰਗ ਨਹੀਂ ਕਰਨੀ ਔਰ ਇਹੀ ਲਫ਼ਜ਼ ਗਿਆ ਇਨਫ ਇਜ਼ ਇਨਫ ਕਿ ਬਹੁਤ ਹੋ ਗਿਆ ਵੀ ਖਤਮ ਕਰੋ ਇਹਨੂੰ ਹੁਣ। ਤੇ ਇਨਫ ਇਜ਼ ਇਨਫ ਦਾ ਮਤਲਬ ਹੁੰਦਾ ਕਿ ਹੁਣ ਸਾਡੇ ਕੋਲ ਫਿਰ ਅਦਰਵਾਈਜ਼ ਦੂਸਰਾ ਕੋਰਸ ਹੋਣਾ। ਹੁਣ ਜਿਹੜੀ ਰਿਪੋਰਟ ਅਸੀਂ ਡਿਸਕਸ ਕਰ ਰਹੇ ਹਾਂ ਕਿਉਂਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਜਿਹਦਾ ਹੈੱਡਕੁਆਰਟਰ ਜਨੀਵਾ ਦੇ ਵਿੱਚ ਹੈ 61 ਸੈਸ਼ਨ ਉਹਨਾਂ ਦਾ ਚੱਲ ਰਿਹਾ ਔਰ UN ਦੇ ਥੱਲੇ ਹਰ ਖਿੱਤੇ ਦੇ ਲਈ ਇੱਕ ਤਾਂ ਹਿਊਮਨ ਰਾਈਟਸ ਦੀ ਮੋਨੀਟਰਿੰਗ ਜਾਂ ਦੂਜੀਆਂ ਰਿਪੋਰਟਸ ਹੁੰਦੀਆਂ ਨੇ, ਸਪੈਸ਼ਲ ਰਿਪੋਰਟਰ ਉਹਨਾਂ ਨੂੰ ਕਿਹਾ ਜਾਂਦਾ ਹੈ। ਔਰ ਫਲਸਤੀਨ ਦੇ ਖਿੱਤੇ ਦੀ ਜਿਹੜੀ ਸਪੈਸ਼ਲ ਰਿਪੋਰਟਰ ਹੈ ਉਹ ਬੀਬੀ ਫ੍ਰਾਂਸੈਸਕਾ ਐਲਬਾਨੀਜ਼ ਹੈ। ਬੜੀ ਉਹਨੇ ਡੀਟੇਲਡ ਰਿਪੋਰਟ ਅੱਜ ਹਿਊਮਨ ਰਾਈਟ ਕਾਉਂਸਲ ਦੀ ਮੀਟ ਦੇ ਵਿੱਚ ਪੇਸ਼ ਕੀਤੀ ਔਰ ਉਹਦੇ 'ਚ ਉਹਨੇ ਖੁੱਲ੍ਹ ਕੇ ਕਿਹਾ ਵੀ ਇਹ ਜਿਹੜਾ ਵਰਲਡ ਆਰਡਰ ਬਣਿਆ ਸੀ ਇੰਸਟੀਟਿਊਸ਼ਨਸ ਇੰਟਰਨੈਸ਼ਨਲ ਜਿਹਦੇ 'ਚ ਵਾਰ ਕ੍ਰਾਈਮ ਕੀ ਹੈ, ਵਾਰ ਕ੍ਰਿਮੀਨਲ ਕੌਣ ਨੇ, ਹਿਊਮਨ ਰਾਈਟਸ ਕੀ ਹੈ, ਜਿਹੜਾ ਸਾਡੇ ਬਜ਼ੁਰਗਾਂ ਨੇ ਬੜੀਆਂ ਮਿਹਨਤਾਂ ਤੋਂ ਬਾਅਦ ਬਣਾਇਆ ਸੀ ਉਹਨੂੰ ਇੰਡੀਆ ਔਰ ਇਜ਼ਰਾਈਲ ਡਿਸਟਰੋਏ ਕਰ ਰਹੇ ਨੇ। ਡੀਟੇਲ ਰਿਪੋਰਟ ਹੈ, ਮੈਂ ਇੰਡੀਆ ਪੋਰਸ਼ਨ ਹੀ ਡਿਸਕਸ ਕਰਾਂਗਾ। ਹਾਲਾਂਕਿ ਈਵਨ ਇੰਡੀਅਨ ਮੀਡੀਆ ਦੀ ਵੀ ਇਹ ਮਜਬੂਰੀ ਬਣੀ ਕਿ ਉਹਨਾਂ ਨੇ ਹੈਡਲਾਈਨ ਲਾਈ ਹੈ India is violating its obligations under international law. Francesca Albanese, the UN Special Rapporteur, speaks on her latest report on the situation of human rights in the occupied Palestinian territories, flags legal and moral concerns for countries backing Israel. ਔਰ ਇਸ ਦੇ ਵਿੱਚ ਉਹਦੀ ਰਿਪੋਰਟ ਦਾ ਬਹੁਤ ਡਿਟੇਲ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੇ ਦੇ ਵਿੱਚ ਇਜ਼ਰਾਈਲ ਨੇ ਸਿਸਟੇਮੈਟਿਕ ਟਾਰਚਰ, ਵਿਉਂਤਬੰਦਕ ਟਾਰਚਰ ਇਸਤੇਮਾਲ ਕੀਤਾ ਫਲਸਤੀਨੀਆਂ ਦੇ ਖਿਲਾਫ ਡਿਟੈਂਸ਼ਨ ਸੈਂਟਰਾਂ ਦੇ ਵਿੱਚ, ਗਾਜ਼ਾ ਦੇ ਵਿੱਚ ਔਰ ਵਾਸਟ ਟਾਰਚਰ ਕੈਂਪ ਬਣਾਏ ਹੋਏ ਨੇ ਜਿਹਨਾਂ 'ਤੇ ਜਿਹੜੇ ਫੜੇ ਵੀ ਜਾਂਦੇ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਜਾਂਦਾ ਹੈ। ਔਰ ਇਸ 'ਚ ਜਿਹੜੀ ਰਿਪੋਰਟ ਹੈ ਉਹਦੇ 'ਚ ਉਹਨਾਂ ਨੇ 18,500 ਗ੍ਰਿਫਤਾਰੀਆਂ ਡਾਕੂਮੈਂਟ ਕੀਤੀਆਂ ਵਿਦ ਨੇਮਸ ਵਿਦ ਡੀਟੇਲਸ ਔਰ ਉਹਨਾਂ 'ਚ 1500 ਬੱਚੇ ਨੇ ਅਤੇ 4,000 ਤੋਂ ਜ਼ਿਆਦਾ ਉਹ ਨੇ ਜਿਨ੍ਹਾਂ ਨੂੰ ਜਿਹੜਾ ਉਹ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ, ਡਿਸਅਪੀਅਰ ਕਰਤੇ ਗਏ। ਔਰ ਫਿਰ ਉਹਨੇ ਇਹ ਸਾਰੇ ਇਸ ਡਿਟੇਲ ਦੇ ਵਿੱਚ ਇੰਡੀਆ ਦੇ ਉੱਤੇ ਉਹਨੇ ਕਾਫੀ ਜਿਹੜਾ ਉਹ ਤੰਜ਼ ਕੀਤਾ ਕਿ ਵੀ ਉਹ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਵਿੱਚ ਫਸ ਗਿਆ ਇਜ਼ਰਾਈਲ ਦੀ। ਰਿਸਪੋਂਡਿੰਗ ਟੂ ਹਾਊ she views India's legal and moral responsibility by associating with Israel and its war, Mr. Albanese said that while India is violating its obligations under international law, it might also be facing responsibility. कि भी इंडिया भी violate कर रहा है और जड़ा इंडिया स्पैसिफिक फिर जड़ा खास तौर पर क्वेश्चन है बाकी का डिटेल फलस्तीन की चल रहा है उहदे च उहनूं सवाल पूछा जाता है
Your report says third states enable Israel's torture regime through weapons and support. India exported rockets and explosives to Israel during Gaza's siege, while its Supreme Court dismissed a plea to halt these exports. How do you view India's legal and moral responsibility by association with Israel's illegal war of occupation? ਹੁਣ ਇਹ ਸਵਾਲ ਵੀ ਲੋਡਡ ਸਵਾਲ ਹੈ ਕਿਉਂਕਿ ਜਿਹਨੇ ਵੀ ਇਹ ਕੀਤਾ ਉਹਨਾਂ ਨੂੰ ਪਤਾ ਹੈ ਕਿ ਵੀ ਇੰਡੀਆ ਨੇ ਇਹ ਜਦੋਂ ਗਜ਼ਾ ਦੇ ਵਿੱਚ ਤਬਾਹੀ ਉਹਨਾਂ ਦੀ ਨਸਲਕੁਸ਼ੀ ਕਰ ਰਹੇ ਸੀ ਉਹ ਵਾਰ ਕ੍ਰਾਈਮ ਕਰ ਰਿਹਾ ਸੀ ਨੇਤਨਯਾਹੂ ਇੰਡੀਆ ਨੇ ਰਾਕਟ ਔਰ ਐਕਸਪਲੋਸਿਵ ਜਿਹੜੇ ਨੇ ਉਹ ਇਜ਼ਰਾਈਲ ਨੂੰ ਐਕਸਪੋਰਟ ਕੀਤੇ ਹਾਲਾਂਕਿ ਮੈਨੂੰ ਨਹੀਂ ਸੀ ਪਤਾ ਵੀ ਸੁਪਰੀਮ ਕੋਰਟ 'ਚ ਉੱਥੇ ਕਿਸੇ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਕੀਤੀ ਹੋਣੀ ਹੈ ਕਿ ਵੀ ਲੋਕ ਤਾਂ ਇੰਡੀਆ ਦੇ ਵਿੱਚ ਵੀ ਫਲਸਤੀਨੀਆਂ ਦੇ ਨਾਲ ਹਮਦਰਦੀ ਕਰਦੇ ਨੇ ਉਹਨਾਂ ਨੇ ਕਿਹਾ ਹੋਣਾ ਵੀ ਉਹਨਾਂ ਦੀ ਕਿਲਿੰਗਸ ਹੋ ਰਹੀਆਂ ਤੇ ਸੁਪਰੀਮ ਕੋਰਟ ਨੇ ਉਹਨੂੰ ਜਿਹੜਾ ਪਟੀਸ਼ਨ ਨੂੰ ਚੁੱਕ ਕੇ ਬਾਹਰ ਮਾਰਿਆ ਹੁਣ ਇਸ ਦੇ ਉੱਤੇ ਉਹ ਜਵਾਬ ਦਿੰਦੀ ਹੈ the legal responsibilities are clear. The International Court of Justice has declared the occupation illegal and has imposed an obligation on states not to trade, not to transfer weapons, not to buy weapons from the state which is accused of maintaining an illegal occupation. ਇਹਨੇ ਬੀਬੀ ਸਪੈਸ਼ਲ ਰਿਪੋਰਟਰ ਨੇ ਕਿਹਾ ਵੀ ICJ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਜਿਹੜੀ ਇਜ਼ਰਾਈਲ ਨੇ ਗਜ਼ਾ ਔਰ ਵੈਸਟ ਬੈਂਕ ਦੀ ਆਕੂਪੇਸ਼ਨ ਕੀਤੀ ਹੋਈ ਹੈ ਉਹਨੂੰ ਇਲੀਗਲ ਡਿਕਲੇਅਰ ਕੀਤਾ ਹੋਇਆ ਇਸ ਲਈ ਇਹਦੇ ਥੱਲੇ ਈਵਨ ਉਸ ਨੂੰ ਹਥਿਆਰ ਦੇਣੇ ਜਾਂ ਖਰੀਦਣੇ ਕੋਈ ਉਹਦੇ ਨਾਲ ਟ੍ਰੇਡ ਕਰਨੀ ਇਹ ਸਾਰੀ ਜਿਹੜੀ ਹੈ ਇਹ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈ all the more in the context of genocide for which Israel is before the International Court of Justice, all the more when Benjamin Netanyahu is accused of war crimes and crimes against humanity. कि इंडिया जिस किस्म ਦਾ ਜਾ ਕੇ ਨਾਲ ਚੰਬੜਿਆ ਇਹਦੇ ਬਾਵਜੂਦ ਕਿ ਉਹ ਵਾਰ ਕ੍ਰਿਮੀਨਲ ਹੈ ICJ ਨੇ ਵੀ ਉਹਨੂੰ ਜਿਹੜਾ ਉਹ ਦੋਸ਼ੀ ਐਲਾਨਿਆ ਹੋਇਆ so India is violating its obligations under international law and might even be facing responsibility. Be violated. I mean, in an ideal world, if there were a court capable of dealing with all member states that have violated the law to support Israel, causing harm to the Palestinians, probably the Indian government would face this court as well like the Italian government. उन्होंने कहा कि भाई जिवें Italian government भी जिम्मेवार है हुण तां ही इटली ने तो डिस्टेंस कर रहा है वैपन डील भी कैंसिल करती उन्होंने कहा इंडिया भी बराबर का दोषी है और उन्होंने कहा भी इटली दे विच लॉयर्स ने जिन्होंने लीगल एक्शन गवर्नमेंट के अगेंस्ट शुरू किया क्रिमिनल लायबिलिटी का लेकिन इंडिया दे विच दिस इज़ ब्यूटी ऑफ बिलोंगिंग टू ए रूल ऑफ लॉ सिस्टम ऑफ कोर्स पीपल लाइक बेंजामिन नेतन्याहू एंड अदर्स देयर एफिलिएट्स आर ट्विस्टिंग द आर्म ऑफ द सिस्टम मेकिंग lawlessness so widespread and systemic that it has become contagious कि भी नेतन्याहू ने सब जड़े ने वो चुक दिते ने जो भी इंटरनेशनल लॉ और दूसरे तीसरे दे रेस्ट्रेन सी वो बिल्कुल सिर ते नहीं कुंडा हाथी फिरे लुंडा वो उन्होंने काम शुरू किया है और फिर इसे दे उत्ते उन्होंने इंडिया नूं भी इसे कैटेगरी च लिया उन्होंने कहा कि भी ये जड़े ने there are so many voices including judges and lawyers in India whose advocacy for justice and whose work for justice echo the pride of people who have emerged from a colonial power. उन्हें क्या बीबी अल्बानिया ने कि भी ये इंडिया बस्तीवादी सोच चों निकलिया होया हालांकि कुछ लोग उहदे चों इंडिपेंडेंटली देख रहे हैं पर वो कहंदे it seems to me that there is a betrayal of that past in India's association with Israel. कि भी ये जड़ा पिछोकड़ सी जिन्हों ने इंटरनेशनल इंस्टीट्यूशनस बनाई इंडिया उन्होंने नाल गद्दारी कर रहा इजराइल दे नाल खलो के बिकॉज वी वुड नॉट हैव द लीगल फ्रेमवर्क वी हैव हैड इट नॉट बीन फॉर द ग्रेट थिंकर्स एंड लीडर्स ऑफ इंडिया ड्यूरिंग डीकोलोनाइजेशन पीरियड इट सीम्स इंडिया हैज़ टर्नड द अदर साइड थ्रू इट्स लीडर्स कि भी भारत जड़ा है वो दूसरे पासे जाके खलो गया और इस दे उत्ते भी फिर वो सवाल आया कि भी 2 दिन पहला ਜਿਹੜਾ ਉਹ ਮੋਦੀ ਉੱਥੇ ਜਾਂਦਾ ਹੈ ਇਜ਼ਰਾਈਲ ਦੇ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਦੀ ਗੱਲ ਕਰਦਾ ਹੈ ਇਜ਼ਰਾਈਲ ਨੂੰ ਫਾਦਰਲੈਂਡ ਕਹਿੰਦਾ ਹੈ ਔਰ ਦੂਜਾ ਫਿਰ ਉਹਦੇ 'ਚ ਉਹਨੇ ਕਨਕਲੂਡ ਕਰ ਦਿੱਤਾ ਬੀਬੀ ਨੇ ਜਿਹੜੀ ਸਭ ਤੋਂ ਸਟਰੋਂਗ ਮੈਨੂੰ ਲੱਗਦਾ ਵੀ ਇੰਟਰਨੈਸ਼ਨਲ ਲੈਵਲ 'ਤੇ
ਇਹ ਜਦੋਂ ਤੁਸੀਂ ਕਿਹਾ ਕਿ ਵੀ ਭਾਰਤ ਦਾ ਜਿਹੜਾ ਗਲੀਜ਼ ਚਿਹਰਾ ਹੈ, ਫਾਸ਼ਿਸਟ ਚਿਹਰਾ, ਉਹ ਐਕਸਪੋਜ਼ ਹੋਇਆ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੱਕ ਤਾਂ ਇਹਨਾਂ ਦੋਨਾਂ ਮੁਲਕਾਂ ਦੀ, ਇੰਡੀਆ ਦੀ ਵੀ ਔਰ ਫਲਸਤੀਨ ਦੇ ਜਿਹੜੀ ਇਜ਼ਰਾਈਲ ਦੀਆਂ ਬਾਉਂਡਰੀਜ਼ ਵੀ ਬ੍ਰਿਟਿਸ਼ ਕਲੋਨੀਅਲ ਰੂਲ ਨੇ ਬੜਾ, ਮਤਲਬ ਇਹ ਹੈ ਵੀ ਇੰਡੀਆ ਵੀ ਆਰਟੀਫਿਸ਼ੀਅਲ ਯੂਨੀਅਨ ਹੀ ਹੈ। ਇਹ ਬ੍ਰਿਟਿਸ਼ ਕਲੋਨੀਅਲਿਜ਼ਮ ਦੇ ਵੇਲੇ ਆਏ, ਇੰਡੀਆ ਨੂੰ ਇਜ਼ਰਾਈਲ ਨੂੰ ਕ੍ਰੀਏਟ ਕੀਤਾ ਇਨਸਾਈਡ ਫਲਸਤੀਨ ਬ੍ਰਿਟਿਸ਼ ਕਲੋਨੀਅਲਾਈਜੇਸ਼ਨ ਤੋਂ ਬਾਅਦ। ਹੁਣ ਇੰਡੀਆ ਜਿਹੜਾ ਹੈ ਉਹ ਇਟ ਸੀਮਸ ਟੂ ਮੀ ਦੈਟ ਇਨ ਦਾ ਪ੍ਰੈਜ਼ੈਂਟ India and Israel are contributing to the decay of international system that our forefathers or foremothers painfully built. ਇਸ ਤੋਂ ਸਟਰੋਂਗ ਇੰਡਾਈਟਮੈਂਟ ਕੋਈ ਨਹੀਂ ਹੋ ਸਕਦੀ ਕਿ ਜਿਹੜਾ ਸਾਡੇ ਪੁਰਖਿਆਂ ਨੇ, ਮਾਵਾਂ ਨੇ, ਪੁਰਖਿਆਂ ਦੀਆਂ ਪਿਤਾਵਾਂ ਨੇ ਜਿਹੜਾ ਇੰਟਰਨੈਸ਼ਨਲ ਸਿਸਟਮ ਬਣਾਇਆ, ਉਹਨੂੰ ਡਿਕੇ ਹੁੰਦਾ, ਉਹਨੂੰ ਡਿਸਟਰੋਏ ਕਰਨ ਦੇ ਵਿੱਚ ਇੰਡੀਆ ਔਰ ਇਜ਼ਰਾਈਲ ਜਿਹੜੇ ਨੇ ਅੱਜ ਫਰੰਟਲ ਰੋਲ ਅਦਾ ਕਰ ਰਹੇ ਨੇ। ਸੋ ਭਾਵੇਂ ਇਹ ਕਾਗਜ਼ੀ ਰਿਪੋਰਟਾਂ ਹੁੰਦੀਆਂ ਨੇ, ਅਲਟੀਮੇਟਲੀ ਤਾਂ ਜਿਹੜਾ ਜ਼ੋਰਾਵਰਾਂ ਦਾ ਹੀ 3700 ਹੁੰਦਾ, ਲੇਕਿਨ ਘੱਟੋ ਘੱਟ ਉਹ ਸੇਨਰ ਆਵਾਜ਼ਾਂ ਤਾਂ ਨੇ ਜਿਹੜੀਆਂ ਜ਼ੁਲਮ ਦੇ ਖਿਲਾਫ ਬੁਲੰਦ ਬਣ ਕੇ ਉੱਭਰੀਆਂ ਨੇ। ਔਰ ਇਹ ਰਿਪੋਰਟ ਆਪਣੇ ਆਪ ਦੇ ਵਿੱਚ ਬੜੀ ਪਾਵਰਫੁਲ ਰਿਪੋਰਟ ਹੈ ਔਰ ਇੰਡੀਆ ਨੂੰ ਔਰ ਮੋਦੀ ਨੂੰ ਵਾਰ ਕ੍ਰਿਮੀਨਲਸ ਦੀ ਕੈਟਾਗਰੀ ਦੇ ਵਿੱਚ ਖੜਾ ਕਰਦੀ ਹੈ। ਜੀ ਰਾਜ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।